ਅਸੀਂ ਆਨੜੂ ਦੇ ਹਾਂ, ਆਨੜੂ 'ਚ ਜੰਮਪਲ ਹੈ ਸਾਡਾ। ਆਨੜੂ ਦੇ ਲਾਗੇ ਤੁੰਗਾ ਹੇੜੀ, ਭੈਣੀ, ਬਸਰਾਵਾਂ, ਵਰਮੀ ਤੇ ਹਲਵਾਰਾ, ਰਾਏਕੋਟ। ਜੈਦਰਾਂ ਦੀ ਹਵੇਲੀ ਸੀ ਨਾਲ ਹੀ ਮਸਜਿਦ ਸੀ, ਨਾਲ ਹੀ ਸਾਡੀ ਪੱਤੀ ਸੀ। 4 ਪੱਤੀਆਂ ਸੀਆਂ ਜੀ। ਉਹ ਪੱਤੀਆਂ ਦਾ ਮਾਖੇ ਦੀ ਪੱਤੀ, ਹੇਤੇ ਦੀ ਪੱਤੀ, ਪਾਨੇ ਦੀ ਪੱਤੀ, ਹਮਜੇ ਦੀ ਪੱਤੀ, 4 ਪੱਤੀਆਂ ਸੀ। 5 ਨੰਬਰਦਾਰ ਤੇ 1 ਜ਼ੈਲਦਾਰ। ਅੱਛਾ। ਮੇਰਾ ਦਾਦਾ 3 ਦਫਾ ਮਲਕਾ ਵਿਕਟੋਰੀਆ ਨਾਲ ਮੁਲਾਕਾਤ ਕੀਤੀ ਉਹਨਾਂ ਨੇ। ਅੱਛਾ। ਮਲਕਾ ਲਜ਼ਵਤ ਨਾਲ ਮੁਲਾਕਾਤ ਕੀਤੀ। ਸਾਡੇ ਇੱਕ ਹਾਜੀ ਜ਼ਿਲ੍ਹੇਦਾਰ ਥਾ ਜੀ, ਉਹ ਸਾ ਫੌਜੀ ਆਇਆ ਹੈ ਫੌਜ ਵਿੱਚੋਂ ਨਵਾਂ। ਗਨ ਉਹਦੇ ਕੋਲ ਸੀ, ਉਹਨੇ 13 ਸੇ ਪੋਤੇ ਹੀ ਮਾਰਤੇ ਉਸੇ ਵੇਲੇ। ਸੁਬਾਹ 6 ਵਜੇ ਪਿੰਡ ਨੂੰ ਆ ਗਏ, ਦੌੜਿਆ। ਫਿਰ ਤਾਂ ਜੀ ਪੂਰੇ ਇਲਾਕੇ ਦੇ ਹੋਰਾਂ ਸ਼ਹਿਰਾਂ ਦੇ ਵਿੱਚ ਇਕੱਠੇ ਹੋ ਕੇ ਜੀ ਸਾਨੂੰ ਘੇਰਾ ਪਾ ਲਿਆ। ਉਹ ਜੀ ਤੜਾ ਕਰਕੇ ਚੱਲ ਗਏ। ਸਿੱਖਾਂ ਦੇ 70 ਲੱਗ ਗਏ ਉੱਥੇ, ਇੰਨੇ ਮਾਰੇ ਜਿਹਦਾ ਹਿਸਾਬ ਕੋਈ ਨਹੀਂ। ਸਾਡੇ ਤੇ ਬੰਬ ਮਾਰੇ ਪਿੰਡ ਦੇ ਫੌਜ ਨੇ। ਸਹੀ। ਪਿੰਡ ਨੂੰ ਅੱਗ ਲੱਗ ਗਈ ਜੀ, ਬਰਾਂਬੜ ਮਿਟ ਗਿਆ। 700 ਬੰਦਾ ਜੀ ਸਾਡਾ ਸ਼ਹੀਦ ਹੋਇਆ। ਤੁਹਾਡੇ ਲਾਗੇ ਇੱਕ ਰਾਏਕੋਟ ਦਾ ਤੁਸੀਂ ਨਾਂ ਲਿਆ। ਰਾਏਕੋਟ ਦੇ ਵਿੱਚ ਰਾਏ ਅਨਾਇਤੁੱਲਾ ਖਾਨ, ਉਹਨਾਂ ਦੇ ਬੱਚੇ ਰਾਏ ਅਜ਼ੀਜ਼ੁੱਲਾ। ਹਾਂ, ਉਹਨਾਂ ਕੋਲ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੇ ਗੰਗਾ ਸਾਗਰ ਉਹਨਾਂ ਕੋਲ ਹੈ। ਅਸੀਂ ਤੇ ਉਹਨਾਂ ਨੂੰ ਮੰਨਦੇ ਹਾਂ। ਫਿਰ ਤੁਹਾਡੇ ਤੇ ਹਮਲਾ ਜੀ, ਅਸੀਂ ਡਰਦੇ ਕੋਈ ਨਹੀਂ ਸੀ। ਅਸੀਂ ਸਿੱਖਾਂ ਨੂੰ ਤੰਗ ਬਹੁਤ ਕੀਤਾ ਜੀ। ਉਹਨਾਂ ਦੀਆਂ ਫਸਲਾਂ ਅਸੀਂ ਪੱਟੀਆਂ ਰਾਤ ਨੂੰ। ਮੇਲੇ ਹੁੰਦੇ ਲੱਗਦੇ ਸੀ 5-7 ਸਾਲ ਬਾਅਦ, 2 ਸਾਲ ਬਾਅਦ, 6 ਮਹੀਨੇ ਬਾਅਦ। ਸਿੱਖਾਂ ਨੂੰ ਅਸੀਂ ਕੁੱਟਦੇ ਬਹੁਤ ਥੇ ਜੀ। ਜਦ ਜਾਣਾ ਜੀ ਆਪਣੇ ਉੱਠ ਲੈ ਜਾਣੇ, ਉਹਨਾਂ ਦੀ ਫਸਲ ਪੱਟ ਲਿਆਉਣੀ। ਮੈਂ ਸਹੀ ਬਾਤ ਕਰਨਾ, ਉੱਠ ਲੱਦ ਲਿਆਉਣੇ, ਗੁਆਰਾ, ਮੱਕੀ, ਜੋ ਉਹਨਾਂ ਦਾ ਲੱਭਣਾ ਪੱਟੀ ਆਉਣਾ। ਤੁਹਾਡਾ ਦਿਲ ਹੈਗਾ ਆਪਣਾ ਪਿੰਡ, ਆਪਣਾ ਜਨਮ ਬਹੁਤ ਥਾਂ ਵੇਖਣ ਨੂੰ? ਹਾਂ, ਮੇਰਾ ਦਿਲ ਬਹੁਤ ਕਰਦਾ ਜੀ। ਸਾਰੀ ਮੈਂ ਗਲੀ ਗਲੀ, ਮਿੰਟ ਮਿੰਟ ਆਪਣੀ ਜ਼ਮੀਨ, अपने खेत, अपने मकान, मैं सब कुछ दस सकता। मुझसे ऐसे याद है जैसे कल की बात है। मैंने स्कूल याद है भी इतने स्कूल था, इतने साड़ी ज़मीन थी, इतने साढ़े उठ डंगर बंद घोड़ियाँ कड़ियाँ होंदियां सी। बहुत चलते पुरजे राजपूत थे जी। अच्छा। खुशहाल घराने, खेती बाड़ी अच्छी थी। मेरे 2 बड़े भाई थे, उस वेले फुल जवान थे। तुसीं मेरा नाम इस तरह दस देना, आनू जैदरा दा मुंडा जी हाजी साबर खान, वो तुहानू सब नू सलाम दुआ दिंदा है। वैरी गुड, जबरदस्त। हाँ जी, सब नू सलाम दिंदा है तुहानू। सत श्री अकाल जी, तुसीं जुड़े हुए हो पंजाबी लहर दे नाल ते मैं तुहाडा वीर भुपिंदर सिंह लवली। और जिस तरह तुसीं सब जानते हो कि पंजाब के ਵੱਖ-ਵੱਖ ਥਾਵਾਂ ਤੇ ਜਾ ਕੇ ਇੱਕ ਕੋਸ਼ਿਸ਼ ਕਰੀਦੀ ਹੈ ਕਿ ਜਿਹੜਾ ਸਾਡਾ ਪੰਜਾਬ ਦਾ ਪੁਰਾਣਾ ਵਸੇਬ ਸੀ, ਸੱਭਿਆਚਾਰ ਸੀ, ਆਪਸ ਦੇ ਵਿੱਚ ਪ੍ਰੇਮ ਸੀ, ਉਹਦੇ ਬਾਰੇ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਪੁਰਾਣੇ ਬਜ਼ੁਰਗ ਨੇ ਜਿਨ੍ਹਾਂ ਨੇ ਅਣਵੰਡਿਆ ਪੰਜਾਬ ਵੇਖਿਆ, ਉਹ ਵੇਲਾ ਕਿਸ ਤਰ੍ਹਾਂ ਦਾ ਸੀ, ਉਹ ਪੰਜਾਬ ਕਿਸ ਤਰ੍ਹਾਂ ਵੰਡਿਆ ਗਿਆ, ਉਹ ਜਿਨ੍ਹਾਂ ਨੇ ਵੇਖਿਆ ਉਹ ਚਸ਼ਮਦੀਦ ਗਵਾਵਾਂ ਨੂੰ ਆਪ ਜੀ ਦੇ ਰੂਬਰੂ ਪੇਸ਼ ਕਰਦੇ ਹਾਂ। ਇਸ ਵੇਲੇ ਅਸੀਂ ਬੈਠੇ ਹਾਂ ਜੀ ਸਿੱਧੂਪੁਰਾ, फैसलाबाद का एक पिंड है जो हुण शहर दे विच ही तकरीबन आ चुकिया है। सो आओ बुजुर्गों को पूछते हैं कि बुजुर्ग कित्थों आए ने और उस वेले दा वसेब किस तरह दा सी। बुजुर्गों की हाल चाल तुहाडा? ठीक ठाक हो? शुक्र है अल्लाह का एहसान है, आप सुनाएं? बहुत वधिया। नाम की तुहाडा? नाम मेरा हाजी साबर खान। साबर खान। तुहाडे वालिद साहब? वालिद साहब नाम इमाम अली खान। इमाम अली खान। दादा जी का नाम चेते? दादा जी सरदार खान। सरदार खान। हाँ जी। अच्छा बुजुर्गो, तुसी इत्थों दे वसेंदे हो कि उधरों आए हो? ਅਸੀਂ ਇੰਡੀਆ ਚੋਂ ਆਏ ਹਾਂ ਜੀ। ਮਹਾਜਰ ਹੋ ਗਿਆ? ਮਹਾਜਰ ਹੋ ਗਏ। ਆ ਜਿਹੜੇ ਪਿੰਡ ਆਪਾਂ ਬੈਠੇ ਆ, ਹਾਂਜੀ, ਆ ਬਣ ਤੇ ਹੁਣ ਸਾਡਾ ਸ਼ਹਿਰ ਹੀ ਗਿਆ ਵਾ, ਲੇਕਿਨ ਇਸ ਪਿੰਡ ਦਾ ਨਾਂ ਕੀ ਹੈਗਾ? ਇਹਦਾ ਨਾਂ ਸਿੱਧੂਪੁਰਾ ਚੱਕ 127 ਅੰਬਾਲੀਆਂ ਦਾ ਚੱਕ ਹੈ ਜੀ ਇਹ। ਅੱਛਾ, ਅੰਬਾਲੀਆਂ ਦਾ। ਅੰਬਾਲੇ ਦੇ ਲੋਕ ਤੇ ਇੱਥੇ ਆਬਾਦ ਸਿੱਖ। ਅੱਛਾ ਜੀ। ਸਿੱਧੂਪੁਰਾ ਚੱਕ 123 ਜੀ। ਅੱਛਾ, ਇਹ 123 ਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਹੈ? 122 ਨੂਰਪੁਰ ਹੋ ਗਿਆ, 124 ਚੂੜ ਮਾਜਰਾ ਹੋ ਗਿਆ, 120 ਬਾਵਾ ਚੱਕ ਹੋਇਆ, ਬਾਵਾ ਚੱਕ, ਗੋਖੂਵਾਲ ਹੈ ਜੀ 121 ਚੱਕ। ਹਾਂ ਜੀ। ਤੇ ਆ ਸ਼ਹਿਰ ਜੰਗ ਵਾਲਾ ਜ਼ਰਈ ਯੂਨੀਵਰਸਿਟੀ ਦੇ ਅਸੀਂ ਮੁਲਕ ਹੈ ਜੀ, ਨੇਬਰਹੁੱਡ ਹੈ। ਠੀਕ ਹੋ ਗਿਆ, ਠੀਕ ਹੋ ਗਿਆ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ ਜਿਹੜਾ ਤੁਹਾਡਾ ਉਧਰ ਵਾਲਾ ਪਿੰਡ ਸੀਗਾ ਜਿੱਧਰੋਂ ਤੁਸੀਂ ਮਹਾਜਰ ਹੋ ਕੇ ਆਏ ਹੋ ਇੱਥੇ, ਉਹ ਤੁਹਾਡਾ ਕਿਹੜਾ ਪਿੰਡ ਸੀਗਾ? ਆਂਡਲੂ ਹਲਵਾਰਾ। ਆਂਡਲੂ ਹਰਵਾਲਾ। 2 ਪਿੰਡ थे जी, ਆਂਡਲੂ लहदा ਹਲਵਾਰਾ लहदा। ठीक हो गया। लेकिन ਅਸੀਂ ਆਂਡਲੂ ਦੇ ਹਾਂ, ਆਂਡਲੂ 'ਚ ਜੰਮਪਲ ਹੈ ਸਾਡਾ। ठीक हो गया। ਤੇ ਆਂਡਲੂ ਦੇ ਲਾਗੇ ਕਿਹੜੇ ਕਿਹੜੇ ਪਿੰਡ ਸੀਗੇ? ਆਂਡਲੂ ਦੇ ਲਾਗੇ ਤੁੰਗਾ ਹੇੜੀ, ਭੈਣੀ, ਬਸਰਾਵਾਂ ਤੇ ਵਰਮੀ ਤੇ ਹਲਵਾਰਾ, ਰਾਏਕੋਟ। ਰਾਏਕੋਟ। ਹਾਂ ਜੀ। ਰਾਏਕੋਟ ਰਾਏ ਅਨਾਇਤ ਖਾਨ ਦਾ ਪਿੰਡ। ਜੀ।
ਸਹੀ ਹੋ ਗਿਆ। ਅੱਛਾ, ਰਾਏਕੋਟ ਕਿੰਨਾ ਕੁ ਦੂਰ ਸੀ ਤੁਹਾਡੇ ਕੋਲ? 7-2-3 ਮੀਲ ਹੀ ਥਾ ਜੀ। 2-3 ਮੀਲ ਹੀ ਥਾ। ਤੇ ਤਹਿਸੀਲ ਤੁਹਾਨੂੰ ਕਿਹੜੀ ਪੈਂਦੀ ਸੀ? ਲੁਧਿਆਣਾ ਹੀ। ਲੁਧਿਆਣਾ ਹੋ ਗਿਆ। ਜ਼ਿਲ੍ਹਾ ਵੀ ਲੁਧਿਆਣਾ। ਜ਼ਿਲ੍ਹਾ ਤੁਹਾਡੇ ਤੋਂ ਲੁਧਿਆਣਾ ਕਿੰਨਾ ਦੂਰ ਸੀਗਾ? 7-15 ਮੀਲ ਥੇ ਜੀ। 15 ਮੀਲ ਸੀਗਾ। ਤੁਹਾਡਾ ਪਿੰਡ ਕਿਸ ਤਰ੍ਹਾਂ ਦਾ ਸੀ? ਤੁਹਾਡਾ ਵਸੇਬ ਕਿਸ ਤਰ੍ਹਾਂ ਦਾ ਸੀ ਉਸ ਵੇਲੇ? पिंड साढ़ा जी माशाल्लाह बहुत खूबसूरत पिंड था। पक्के मकान थे, आम फौजी आदमी अफसर थे साढ़े। अच्छा। इसमें उस वक्त हाजिर नौकरी के मेजर साहब था, वो मेरा चाचा था। उन्होंने नाम सी मेजर अब्दुल अजीज़ खां। सफैदपुर जैलदार थे असी, फैमिली फिर जैलदार। सही। यानी कोई कर रहे हैं जी 60 70 65 साल से जैलदार रहे आनू दे विच। इर्द गिर्द साढ़े सिखां दे पिंड से सारे 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 कोई मुसलमानों का नहीं सी, सिख ही सिख का। ਤੁਹਾਡਾ ਪਿੰਡ ਜਿਹੜਾ ਹੈ ਆਂਡੂ ਉਹ ਸਾਲਮ ਸੀਗਾ? सालम ਸਾਰਾ ਮੁਸਲਮਾਨ ਦਾ? मुसलमानों का जी। ਸਹੀ ਹੋ ਗਿਆ। हाँ जी। ਅੱਛਾ, ਤੁਹਾਡੇ ਆਲ ਦੁਆਲ जी ਤੁਸੀਂ ਉਸ ਵੇਲੇ ਕੀ ਕਰਦੇ ਸੀ ਵੈਸੇ? मैं वैसे कदे पढ़न चले जाना जी, कदे ना जाना। ਸਕੂਲ ਕਿਹੜੇ ਪਿੰਡ 'ਚ ਸੀਗਾ? स्कूल पिंड च ही सी जी। ਤੁਹਾਡੇ ਪਿੰਡ 'ਚ हाँ ਹੈ जी ਸੀ? हाँ जी ਉਸ ਵੇਲੇ ਤੁਹਾਡੇ ਕੋਈ ਉਸਤਾਦ ਮੁਹਤਰਮ हाँ थे जी। ਕੋਈ ਨਾਮ ਯਾਦ ਉਹਨਾਂ ਦਾ? नाम उन्हों का था जी जमादार गुलाम मोहम्मद नाम सी उन्हों का। ਗੁਲਾਮ ਮੁਹੰਮਦ। हाँ जी। ਅੱਛਾ ते और 2-3 थे जी। ਅੱਛਾ। बस देर हो गई जी। ਹਾਂ, ਭੁੱਲ ਗਿਆ। हाँ जी। ਅੱਛਾ ਬਜ਼ੁਰਗੋ, ਤੁਹਾਡੇ ਆਲ ਦੁਆਲ ਦੇ ਵਿੱਚ ਸਿੱਖਾਂ ਦੇ ਪਿੰਡ ਬਹੁਤੇ ਸੀ बहुत सिख था जी। ਤੇ ਉਸ ਵੇਲੇ ਤਾਂ ਜ਼ਾਹਰ ਆ ਪਿੰਡਾਂ ਨਾਲ ਜਿਸ ਤਰ੍ਹਾਂ ਗਮੀ ਖੁਸ਼ੀ ਸਾਂਝੀ ਹੁੰਦੀ ਹੈ, हाँ जी। ਤੇ ਉਹਨਾਂ ਦਾ ਤੁਹਾਡੇ ਨਾਲ ਵਸੇਬ ਕਿਦਾਂ ਦਾ ਸੀ? ਆਪਸੀ ਬੋਲਚਾਲ ਗਮੀ ਖੁਸ਼ੀ 'ਚ ਆਂਦੇ ਰਹਿੰਦੇ ਸੀਗੇ? दादा मेरा जैलदार था जी, वसेब साडा बहुत अच्छा था, बहुत दीद करते थे। ऐ हथ बन के सिखा ने खड़ जाना, ਹਾਂ। सानू सलाम करना मेरे दादे नू। ਅੱਛਾ। जाके उन्हां ਦੀਆਂ ਪੈਲੀਆਂ ਪੂਲੀਆਂ ਦੇਖਣੀਆਂ, आओ भगत करनी, भी आह काम करो आह करो। बहुत साडी मनता बहुत सी जी साडी। सही दसां। सही सही सही। और बिहेव साडा अच्छा था उन्हां नाल भी। ਕਦੀ 47 ਤੋਂ ਪਹਿਲੇ जी ਇਸ ਚੀਜ਼ ਦਾ ਤਫਰਕਾ ਹੈ ਸੀ ਹਿੰਦੂਆਂ ਦਾ, ਸਿੱਖਾਂ ਦਾ ਜਾਂ ਮੁਸਲਮਾਨਾਂ ਦਾ? ਆਮ ਰੂਟੀਨ ਦੇ ਵਿੱਚ ਕੋਈ ਨਫ਼ਰਤ ਤਾਂ ਨਹੀਂ ਸੀ ਇੱਕ नहीं ਦੂਸਰੇ नफरत कोई नहीं सी, बड़ी प्यार बड़ी दीद करते सी। ਇੱਕ ਦੂਸਰੇ ਦੇ हाँ ਨਾਲ? जी बहुत। ਸਹੀ। मरन जिउण ते इकट्ठे हो जाते थे। ਕਿਸੇ ਦਾ ਨਾਂ ਤੁਹਾਨੂੰ ਚੇਤੇ ਆ ਕੋਈ ਲਾਗੇ ਲਾਗੇ ਪਿੰਡਾਂ 'ਚ? ਆਹ ਨਾਲ ਸਾਡੇ ਬੜੂੰਦੀ ਪਿੰਡ था जी, पूरा ਸਿੱਖਾਂ ਦਾ ਸਾਰਾ। ਸਾਡੇ ਪਿੰਡ ਨਾਲੋਂ ਵੀ ਬੜਾ ਪਿੰਡ ਸੀ ਬੜੂੰਦੀ। ਨਹੀਂ, ਉਹਨਾਂ ਦੇ ਵਿੱਚ ਕੋਈ ਜਿੱਦਾਂ ਕੋਈ ਨੰਬਰਦਾਰ, ਕੋਈ ਯਾਰ ਬੇਲੀ ਸੱਜਣ ਦਾ ਨਾਮ ਚੇਤੇ ਆ ਸਿੱਖਾਂ ਦੇ ਵਿੱਚੋਂ? ਆਹ ਹਿੰਦੂਆਂ ਦੇ ਨੰਬਰਦਾਰ ਉਸ ਵੇਲੇ ਤਾਂ ਬਹੁਤ ਹੀ ਹਾਲ ਸੀ ਜੀ, ਹੁਣ ਵੀ ਮੇਰੇ ਮੂੰਹ ਅੱਗੇ ਫਿਰਦਾ, ਲੇਕਿਨ ਜ਼ਿਹਨ 'ਚ ਨਹੀਂ ਆ ਰਿਹਾ। ਅਚੇਤ ਸਿੰਘ था ਜੀ, ਜੈਲਦਾਰੀ ਹੋ ਗਿਆ ਸੀ, ਉਹ ਭੈਣੀ ਦਾ ਸੀ। ਭੈਣੀ ਦਾ ਹਾਂਜੀ। ਜੈਲਦਾਰ ਸੀ ਚੇਤ ਸਿੰਘ। ਅਚੇਤ ਸਿੰਘ। ਸਹੀ ਹੋ ਗਿਆ। ਹਾਂਜੀ। ਅੱਛਾ ਬਜ਼ੁਰਗੋ, ਵਸੇਬ ਤੁਹਾਡਾ ਉਸ ਵੇਲੇ 47 ਤੋਂ ਪਹਿਲੇ ਇਸ ਚੀਜ਼ ਦਾ ਪਤਾ ਹੈ ਸੀ ਕਿ ਪਾਕਿਸਤਾਨ ਬਣ ਜਾਣਾ, ਸਾਨੂੰ ਇਹ ਛੱਡਣੀ ਪੈਣੀ ਥਾਂ? ਇਹ ਬੱਚਾ था ਜੀ ਮੈਂ, ਲੇਕਿਨ ਸਾਡੇ ਪਿੰਡ ਦੇ ਕੋਈ ਗੌਲ ਨਹੀਂ ਸੀ ਕਰਦੇ, ਡਰਦੇ ਨਹੀਂ ਸੀ ਵੀ ਸਾਨੂੰ ਸਿੱਖ ਹਿਲਾ ਹੀ ਨਹੀਂ ਸਕਦੇ। ਇੰਨਾ ਸਾਨੂੰ ਆਪਣੀ ਤਾਕਤ ਦੇ ਉੱਤੇ ਯਕੀਨ ਮਾਨ ਸੀ, ਯਕੀਨ ਸੀ। ਯਕੀਨ ਸੀ। ਸਿੱਖਾਂ ਨੇ ਵੀ ਬਾਹਰ ਵਕਤ ਜੀ ਦੇਖ ਲਓ ਵੀ ਸਾਰੇ ਇਲਾਕੇ ਦੇ ਜ਼ਿਲ੍ਹਾ ਲੁਧਿਆਣੇ ਦੇ ਹੋਰ ਐਰ ਗੈਰ ਅੰਮ੍ਰਿਤਸਰ ਤੱਕ ਤੇ ਉਹਨਾਂ ਨੇ ਸਿੱਖ ਮੰਗਾਏ ਸਾਡੇ ਤੇ ਹਮਲਾ ਕਰਨ ਨੂੰ। ਅੱਛਾ, ਤੁਹਾਡੇ ਤੇ ਹਮਲਾ ਹੋਇਆ ਸੀ? ਹਮਲਾ ਬੜਾ ਜ਼ਬਰਦਸਤ। 1 ਸਤੰਬਰ ਸਨ 1947 ਸਵੇਰ 6 ਵਜੇ ਸਾਡੇ ਤੇ ਹਮਲਾ ਹੋ ਗਿਆ। ਸਹੀ। 12 ਵਜੇ ਤੱਕ ਅਸੀਂ ਲੜੇ ਹਾਂ ਜੀ। 12 ਵਜੇ ਤੱਕ ਲੜਦੇ ਜੀ ਫਿਰ ਰਿਆਸਤ ਪਟਿਆਲਾ ਸਿੱਖ ਨੇ ਜੀ ਆ ਕੇ ਸਾਡੇ ਤੇ ਬੰਬ ਮਾਰੇ ਪਿੰਡ ਦੇ, ਫੌਜ ਨੇ। ਸਹੀ। ਪਿੰਡ ਨੂੰ ਅੱਗ ਲੱਗ ਗਈ ਜੀ, ਬਰਾਂਬੜ ਮਚ ਗਿਆ। 700 बंदा जी साडा शहीद होया फिर एक घंटे च। यानी 700 शहीदों का गांव बजता है आंडरू हमारा। उस किताब में लिखा हुआ है कि 700 शहीदों का पिंड आंडरू। ਨਹੀਂ, ਵਜ੍ਹਾ ਕੀ ਸੀਗੀ ਤੁਹਾਡੇ ਤੇ ਹਮਲਾ ਵਜ੍ਹਾ ਕਰਨ ਜੀ ਦੀ? ਅਸੀਂ ਡਰਦੇ ਕੋਈ ਨਹੀਂ ਸੀ। ਅਸੀਂ ਸਿੱਖਾਂ ਨੂੰ ਤੰਗ ਬਹੁਤ ਕੀਤਾ ਜੀ। ਉਹਨਾਂ ਦੀਆਂ ਫਸਲਾਂ ਅਸੀਂ ਪੱਟੀਆਂ ਰਾਤ ਨੂੰ। ਮੇਲੇ ਹੁੰਦੇ ਲੱਗਦੇ ਸੀ 5-7 ਸਾਲ ਬਾਅਦ, 2 ਸਾਲ ਬਾਅਦ, 6 ਮਹੀਨੇ ਬਾਅਦ। ਸਿੱਖਾਂ ਨੂੰ ਅਸੀਂ ਕੁੱਟਦੇ ਬਹੁਤ ਥੇ ਜੀ। ਜਦ ਜਾਣਾ ਜੀ ਆਪਣੇ ਉੱਠ ਲੈ ਜਾਣੇ, ਉਹਨਾਂ ਦੀ ਫਸਲ ਪੱਟ ਲਿਆਉਣੀ। ਮੈਂ ਸਹੀ ਬਾਤ ਕਰਦਾ, ਉੱਠ ਲੱਦ ਲਿਆਉਣੇ, ਗੁਆਰਾ ਮੱਕੀ ਜੋ ਉਹਨਾਂ ਦਾ ਲੱਭਣਾ ਪੱਟੀ ਆਉਣਾ। ਡਰਦੇ ਬਹੁਤ ਥੇ। ਇੰਨਾ ਡਰ ਤਾ ਜੀ ਵੀ ਉਹਨਾਂ ਦਾ ਇੰਨਾ ਬੱਚਾ ਹੋਵੇ, ਇੰਨਾ ਯਾਨੀ ਤੁਹਾਡੇ ਵਾਂਗੂ ਬਜ਼ੁਰਗ ਬੰਦਾ, ਉਹਨੇ ਵੀ ਜੀ ਸਲਾਮ ਹੀ ਕਰਨਾ, ਹੱਥ ਜੋੜਨਾ ਇਸ ਤਰ੍ਹਾਂ। ਮੈਨੂੰ ਹੋਸ਼। ਤੁਹਾਡੇ ਲਾਗੇ ਇੱਕ ਰਾਏਕੋਟ ਦਾ ਤੁਸੀਂ ਨਾਂ ਲਿਆ ਜੀ। ਰਾਏਕੋਟ ਦੇ ਵਿੱਚ ਜਿੰਨਾ ਮੈਂ ਜਾਣਦਾ, ਰਾਏ ਅਨਾਇਤੁੱਲਾ ਖਾਨ, ਹਾਂ ਜੀ। ਉਹਨਾਂ ਦੇ ਬੱਚੇ ਰਾਏ ਅਜ਼ੀਜ਼ੁੱਲਾ, ਹਾਂ, ਉਹਨਾਂ ਕੋਲ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇੱਕ ਬੜੀ ਅਹਿਮ ਚੀਜ਼ ਸਾਡੇ ਉਹਨਾਂ ਕੋਲ ਆ। ਅਸੀਂ ਤੇ ਉਹਨਾਂ ਨੂੰ ਮੰਨਦੇ ਹਾਂ। ਫਿਰ ਤੁਹਾਡੇ ਤੇ ਹਮਲਾ ਮਤਲਬ ਕਿ
ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਉਹ ਤੁਹਾਡੇ ਤੇ ਹਮਲਾ ਕਿਉਂ ਉਹਨਾਂ ਨੇ ਕੀਤਾ। लेकिन हवा ही ऐसी चल चुकी थी, ਹਵਾ ਚੱਲ ਚੁੱਕੀ मैं ਸੀ। तो बहुत, लेकिन उन्होंने तो जी बहुत प्रापा गंडा करके अपना ਜਿਹੜਾ ਹੈ ਲਾਰਡ ਮਾਊਂਟਬੈਟਨ ਤੱਕ ਹਲ ਬਚਾ ਕੇ ਸਾਡੇ ਤੇ ਹਮਲਾ ਕੀਤਾ ਹੈ। ਲਾਰਡ ਮਾਊਂਟਬੈਟਨ ਨੇ ਕਾਗਜ਼ੀ ਕਾਰਵਾਈ ਦੇ ਵਿੱਚ ਵੀ ਜੀ ਸਾਨੂੰ ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਪਾਕਿਸਤਾਨ ਥਾ। ਨਹਿਰੂ ਉਹਦੀ ਵਾਈਫ ਨਾਲ ਮਿਲ ਗਿਆ, ਉਹਨੇ ਆਪਣੀ ਵਾਈਫ ਨੂੰ ਕਹਿ ਕੇ, ਨਹਿਰੂ ਨੇ ਨਹਿਰੂ ਨੇ ਉਹਦੀ ਵਾਈਫ ਨੂੰ ਕਹਿ ਕੇ ਉਹ 7 ਸ਼ਹਿਰ ਲੈ ਲਏ ਉਸ ਵੇਲੇ। ਪਹਿਲਾਂ ਉਹ ਪਾਕਿਸਤਾਨ 'ਚ ਸੀ, ਫਿਰ ਹਿੰਦੁਸਤਾਨ 'ਚ ਹੋ ਗਿਆ 7 ਜ਼ਿਲ੍ਹੇ ਸਰਵੇ ਬਾਉਂਡਰੀ। ਹਾਂ ਜੀ। ਅੱਛਾ ਬਜ਼ੁਰਗੋ, ਇਹ ਦੱਸੋ ਕਿ ਹਮਲੇ ਦਾ ਕੀ ਦ੍ਰਿਸ਼ ਸੀ ਉਸ ਵੇਲੇ, ਮਾਹੌਲ ਕੀ ਸੀ, ਹਮਲਾ ਕਿਸ ਵੇਲੇ ਤੁਹਾਡੇ ਤੇ ਹੋਇਆ, ਤੁਹਾਨੂੰ ਪਿੰਡ ਕਿਸ ਤਰ੍ਹਾਂ ਛੱਡਣਾ ਪਿਆ? ਸਾਨੂੰ ਜੀ ਪਿੰਡ ਸਾਨੂੰ ਦੇਖੋ ਜੀ, ਪਹਿਲਾਂ ਰਾਤੋਂ ਰਾਤ ਪਹਿਰੇ ਦਿੰਦੇ ਰਹੇ 3-4 ਮਹੀਨੇ, ਐਨ ਆਪਣੀ ਪੂਰੀ ਰੱਖੀ ਸਾਰੀ ਰਾਤ ਪਹਿਰਾ ਦੇਣਾ ਬੰਦਿਆਂ ਨੇ। ਦਿਨ ਨੂੰ ਆਪਣਾ ਕੰਮ ਕਰਨਾ, ਦਿਨ ਵੀ ਆਪਣੇ ਅਸਲੇ ਦੇ ਨਾਲ ਜਾਣਾ, ਸਹੀ ਅਸਲਾ ਲੈ ਕੇ ਜਾਣਾ ਨਾਲ। ਫਿਰ ਜੀ ਸੀ ਕਰਦੇ ਕਰਾਉਂਦੇ, ਪਹਿਲਾਂ ਕਈ ਮੀਟਿੰਗਾਂ ਹੋਈਆਂ ਭਈ ਜੀ ਪਿੰਡ ਆਪਾਂ ਅਮਨ ਨਾਲ ਉੱਠ ਚਲੋ, ਨੁਕਸਾਨ ਨਹੀਂ ਹੋਗਾ। ਲੇਕਿਨ ਸਾਡੇ ਬਜ਼ੁਰਗ ਐਸੇ ਕੜੀਅਲ ਜਵਾਨ ਔਰ ਜੰਗਜੂ ਥੇ ਨਾ ਵੀ ਅਸੀਂ ਐਵੇਂ ਮੂੰਹ ਦਿਖਾ ਕੇ ਨਹੀਂ ਜਾਣਾ। ਕੀ ਕਹਿਣਗੇ ਸਿੱਖ ਵੀ ਐਵੇਂ ਉੱਠ ਕੇ ਚਲੇਗਾ, ਲੜਾਂਗੇ ਮਰਾਂਗੇ ਫਿਰ ਨਿਕਲਾਂਗੇ। ਉਹ ਇਸ ਗੱਲ 'ਤੇ ਪੱਕੇ ਹੋ ਗਿਆ, ਲੇਕਿਨ ਅਸੀਂ ਨਿਕਲੇ ਨਾ। ਲੇਕਿਨ ਜਿਸ ਦਿਨ ਸਾਡੇ 'ਤੇ ਜੀ ਹੋਇਆ ਨਾ ਹਮਲਾ, 1 ਸਤੰਬਰ ਸਨ 1947 ਸੁਬਾਹ 6 ਵਜੇ ਹਮਲਾ ਹੋ ਗਿਆ ਜੀ। ਲੋਕ ਆਪਣੇ ਪੱਠਿਆਂ ਪੁੱਠਿਆਂ ਨੂੰ ਬਾਹਰ ਕੰਮ ਕਰਨ ਜਗਾ ਰਹੇ ਥੇ, ਸਿੱਖ ਉੱਥੇ ਉਹਨਾਂ ਨੂੰ ਪੈ ਗਏ। ਸਾਡੇ ਇੱਕ ਹਾਜੀ ਜ਼ਿਲ੍ਹੇਦਾਰ ਥਾ ਜੀ, ਉਹ ਤਾਂ ਫੌਜੀ ਆਇਆ ਹੈ ਫੌਜ ਵਿੱਚੋਂ ਨਵਾਂ, ਗਨ ਉਹਦੇ ਕੋਲ ਸੀ, ਉਹਨੇ 13 ਸਿੱਖ ਉੱਥੇ ਹੀ ਮਾਰਤੇ ਉਸੇ ਵੇਲੇ ਸੁਬਾਹ 6 ਵਜੇ। ਪਿੰਡ ਨੂੰ ਆ ਗਏ ਦੌੜਿਆ। ਫਿਰ ਤਾਂ ਜੀ ਪੂਰੇ ਇਲਾਕੇ ਦੇ ਹੋਰਾਂ ਸ਼ਹਿਰਾਂ ਦੇ ਵੀ ਸਿੱਖ ਇਕੱਠੇ ਹੋ ਕੇ ਜੀ ਸਾਨੂੰ ਘੇਰਾ ਪਾ ਲਿਆ। ਆਨੜੂ ਨੂੰ ਸਾਰੇ ਨੂੰ ਕੋਈ ਗਿਲਾ ਜਗ੍ਹਾ ਨਹੀਂ ਛੱਡੀ ਵੀ ਇਹ ਛਲਵਾਰੇ ਨੂੰ ਨਾ ਚਲੇ ਜਾਣ, ਰੈਕੋਟ ਨੂੰ ਨਾ ਚਲੇ ਜਾਣ, ਇਹਨਾਂ ਨੂੰ ਅਮਦਾਦ ਨਾ ਆ ਜਾਵੇ। ਸਹੀ ਹੈ ਜੀ। ਬਸ ਅਸੀਂ ਲੜਦੇ ਰਹੇ, ਬੜੇ ਲੜੇ, ਟਾਕੂਏ ਗੜਾਸੀਆਂ ਦੀ ਲੜਾਈ ਸੀ, ਬੜੇ ਸਿੱਖ ਮਾਰੇ ਜੀ। ਯਾਨੀ ਜਦ ਹਮਲਾ ਅਸੀਂ ਕਰਦੇ ਥੇ 2-2, 300 ਮੀਲ ਸਿੱਖਾਂ ਨੂੰ ਦਬਲ ਕੇ ਲੈ ਜਾਂਦੇ ਸੀ। ਹੈ ਜੀ। ਸਹੀ ਲੈ ਜਾਂਦੇ ਸੀ। ਫਿਰ ਜੀ ਜਿਵੇਂ ਮੈਂ ਅਰਜ਼ ਕੀਤੀ ਹੈ ਕਿ ਪਟਿਆਲੇ ਦੀ ਫੌਜ ਸਿੱਖ ਰੈਜੀਮੈਂਟ ਨੇ ਜੀ ਆ ਕੇ ਗੱਡੀਆਂ ਖੜੀਆਂ ਕਰ ਲਈਆਂ, ਸਾਡੇ ਤੇ ਬੰਬ ਮਾਰੇ ਪਿੰਡ ਤੇ। ਅੱਛਾ। ਪਿੰਡ ਨੂੰ ਅੱਗ ਲੱਗ ਗਈ ਜੀ, ਉਸੇ ਵੇਲੇ ਐ ਭੜਾਂਪੜ ਲੱਗ ਗਿਆ ਅੱਗ, ਬਹੁਤ ਨੁਕਸਾਨ ਹੋਇਆ। 700 ਬੰਦਾ ਸਾਡਾ ਸ਼ਹੀਦ ਹੋਇਆ ਜੀ, ਮਾਲ ਡੰਗਰ ਸਭ ਕੁਝ ਉਸੇ ਤਰ੍ਹਾਂ ਛੱਡ ਕੇ ਜੀ। ਫਿਰ ਅਸੀਂ ਇੱਕ ਪਾਸਾ ਖਾਲੀ ਥਾ, ਉਧਰ ਨੂੰ ਨਿਕਲੇ ਜੀ, ਉਧਰ ਨੂੰ ਨਿਕਲੇ ਜੀ ਅਸੀਂ ਰਾਏਕੋਟ ਦੀ ਤਰਫ ਨੂੰ। ਉਹ ਜਰਾ ਇਲਾਕਾ ਖਾਲੀ ਥਾ, ਉਧਰ ਕੋਈ ਸਿੱਖ ਨਹੀਂ ਥਾ। ਅੱਗੇ ਚੱਲ ਕੇ ਥੋੜੀ ਦੂਰ ਗਏ ਜੀ, ਉੱਠ ਕੇ ਇੱਕ 10,000 ਦਾ ਦਸਤਾ ਸਿੱਖਾਂ ਦਾ ਜੀ ਸਾਨੂੰ ਪਿਆ ਬੰਦਾ, ਸਿੱਖ ਪੈ ਗਏ ਵਿਦ ਅਸਲਾ ਲੇਸ। ਸਾਡੇ ਬਜ਼ੁਰਗਾਂ ਨੇ ਖੜੇ ਹੋ ਕੇ ਕਿਹਾ ਲੈ ਵੀ ਆਨੜੂ ਤੋਂ ਇੱਥੇ ਤੱਕ ਬਚ ਕੇ ਆ ਗਏ, ਹੁਣ ਨਹੀਂ ਬਚਦੇ। ਇੱਕ ਫੌਜੀ ਜਵਾਨ ਥਾ ਸੂਬੇਦਾਰ, ਛੁੱਟੀ ਆਇਆ, ਉਹਦੇ ਕੋਲ ਜੀ ਉਸ ਵੇਲੇ ਟੋਮੀ ਗਨ ਸੀ। ਟੋਮੀ ਗਨ ਉਹਨੂੰ ਸਾਡੇ ਬਜ਼ੁਰਗ ਕਹਿੰਦੇ ਜਦ ਸਾਨੂੰ ਮਾਰ ਦੇਣਗੇ ਤੂੰ ਜਦ ਚਲਾਵੇਂਗਾ? ਉਹ ਕਹਿੰਦਾ ਜੀ ਲਾ ਕੋਸ਼ਿਸ਼ ਕਰ ਲੈਂਦੇ ਆ, ਪਿੰਡ ਤਾਂ ਇਹ ਚੱਲੀ ਨਹੀਂ ਆਨੜੂ। ਉੱਥੇ ਸਰਦਾਰ ਸਾਹਿਬ ਉਹ ਚੱਲੀ ਇਹਨਾਂ ਵਿੱਚ ਖੁਦਾ ਦੀ ਕੁਦਰਤ ਦਾ ਕਰਿਸ਼ਮਾ ਉੱਥੇ ਅਸੀਂ ਦੇਖਿਆ ਆਪਣੀਆਂ ਅੱਖੀਂ। ਉਹ ਜੀ ਤੜਾ ਕਰਕੇ ਚੱਲ ਗਏ, ਸਿੱਖਾਂ ਦੇ 70 ਲੱਗ ਗਏ ਉੱਥੇ, ਇੰਨੇ ਮਾਰੇ ਜਿਹਦਾ ਹਿਸਾਬ ਕੋਈ ਨਹੀਂ। ਸਹੀ। ਬਸ ਅਸੀਂ ਜੀ ਫੇਰ ਤੁਰ ਪਏ ਰਾਏਕੋਟ ਨੂੰ। ਫਿਰ ਸਾਡੇ ਮਗਰ ਕੋਈ ਸਿੱਖ ਨਹੀਂ ਆਇਆ ਰਾਏਪੁਰ ਤੇ ਰਾਏਕੋਟ ਤੱਕ। ਸਹੀ। ਹਾਂ ਜੀ। ਅਤੇ ਆਨੜੂ ਦਾ ਹਮਲਾ ਤਾਂ ਇੱਕ ਬਹੁਤ ਦਰਦ ਭਰੀ ਕਹਾਣੀ ਹੈ। ਯਾਨੀ ਉਸ ਵੇਲੇ ਦਾ ਬੰਦਾ ਸਿੱਖ ਨਾ ਕੋਈ ਆਦਮੀ ਜਿਹਦੀ ਉਮਰ 10 ਸਾਲ ਤੋਂ ਲੈ ਕੇ 12 ਸਾਲ 60 ਸਾਲ 70 ਸਾਲ ਤੱਕ ਉਮਰ ਸੀ ਨਾ, ਜਿਹਦੇ ਹੋਸ਼ ਆਵਾਜ਼ ਕਾਇਮ ਥੇ, ਅਗਰ ਉਹ ਬੰਦਾ ਉਹਨਾਂ ਦੇ ਵਿੱਚੋਂ ਕੋਈ ਜਿਉਂਦਾ ਹੋਵੇ, ਕਾਇਮ ਹੋਵੇ, ਉਹ ਮੰਜੀ ਦੇ ਉੱਤੇ ਲੇਟਿਆ ਹੋਵੇ, ਰਾਈਟਰ ਲਿਖਦਾ ਕਿ 10 ਵਜੇ ਤੈਨੂੰ ਆਨੜੂ ਦੇ ਹਮਲੇ ਦਾ ਪਤਾ ਹੈ, ਉਹਨੂੰ ਮੌਤ ਦੀ ਕਸ਼ਮਕਸ਼ ਭੁੱਲ ਜਾਂਦੀ ਸੀ, ਉਹ ਆਨੜੂ ਦਾ ਹਮਲਾ ਬਿਆਨ ਕਰਨ ਲੱਗ ਜਾਂਦਾ ਸੀ। ਐਸਾ ਖੌਫਨਾਕ ਮੰਜ਼ਰ ਹੈ। ਲੇਕਿਨ ਸਾਡੇ ਬਜ਼ੁਰਗ ਆ ਕੇ ਵੀ ਜੀ ਇੱਥੇ ਗੱਲਾਂ ਬਾਤਾਂ ਕਰਦੇ ਆ ਬੰਦਿਆਂ ਦੇ ਜੀ ਜਿਸਮ ਦਰ ਜੋ ਸਾਡੇ ਨਾਲ ਜ਼ੁਲਮ ਹੋਇਆ। ਪਾਕਿਸਤਾਨ ਦੀ ਤਰੀਕ ਦਾ ਐਸਾ ਜ਼ੁਲਮ ਕਿਸੇ ਨਾਲ ਨਹੀਂ ਹੋਇਆ।
ਜਿੰਨਾ ਸਾਡੇ ਪਿੰਡ ਨਾਲ ਹੋਇਆ। ਹਾਂਜੀ 700 ਬੰਦਾ ਸ਼ਹੀਦ ਹੋਣਾ, ਕਈ ਘਰ ਉੱਜੜ ਗਏ, ਤੁਹਾਡਾ ਕੋਈ ਆਪਣਾ ਆਸਤੀ ਤੋਂ ਮਿਟ ਗਏ। ਤੁਹਾਡਾ ਕੋਈ ਆਪਣਾ ਪਰਿਵਾਰਕ ਜੀ ਤੇ ਤੁਹਾਡੇ ਨਹੀਂ ਗਏ? ਹਾਂ ਸਾਡੇ ਗਏ ਆ ਜੀ, ਇੱਕ ਸਾਡਾ ਕੁਨਬਾ ਪੂਰਾ ਜੈਲਦਾਰਾਂ ਦਾ ਸ਼ਹੀਦ ਹੋਇਆ ਉੱਥੇ ਪੂਰਾ। ਤੁਹਾਡਾ ਕੀ ਲੱਗਦੇ ਸੀ ਉਹ? ਜੈਲਦਾਰ ਮੇਰੇ ਦਾਦੇ ਨਾਨੇ। ਅੱਛਾ। ਮੇਰੇ ਵਾਲਦ ਦੇ ਸਗੇ ਮਾਮੇ ਸੀ ਜੈਲਦਾਰ। ਸਹੀ ਸਹੀ। ਹਾਂਜੀ। ਅੱਛਾ ਬਜ਼ੁਰਗੋ, ਜਦੋਂ ਤੁਸੀਂ ਤੁਹਾਡਾ ਅਸਲ ਲੜਾਈ ਤੇ ਇਹ ਸੀਗਾ ਕਿ ਅਸੀਂ ਪਿੰਡ ਨਹੀਂ ਛੱਡਣਾ ਚਾਹੁੰਦੇ, ਹਾਂਜੀ ਇਹੀ ਲੜਾਈ ਸੀ ਨਾ ਹਾਂ ਤੁਹਾਡੀ? ਇਹੀ ਲੜਾਈ ਸੀ। ਫਿਰ ਤੁਹਾਨੂੰ ਔਖੇ ਹੋ ਕੇ ਆਪਣਾ ਪਿੰਡ ਛੱਡਣਾ ਪਿਆ? ਉਹ ਤਾਂ ਮੋਰਚੇ ਟੁੱਟ ਗਿਆ ਜੀ, ਆ ਪਿੰਡ ਨੂੰ ਅੱਗ ਲੱਗ ਗਈ, ਬੰਬ ਚੱਲੇਗਾ, ਗੋਲੀ ਤਾੜ ਚੱਲਦੀ ਸੀ। ਸਾਡੇ ਕੋਲ 5-7 ਰਫਲਾਂ ਸੀ, ਉਹਦੇ ਨਾਲ ਅਸੀਂ ਮੁਕਾਬਲਾ ਕਰੀ ਗਏ ਹਾਂ। ਫਿਰ ਵੀ ਅੱਜ ਤੱਕ ਜੀ ਉਹ ਹਮਲਾ ਤਾਂ ਯਾਦ ਆ। ਉੱਥੇ ਦੇ ਜਿਹੜੇ ਹਿੰਦੁਸਤਾਨ ਇੱਥੋਂ ਆ ਕੇ ਬੰਦੇ ਮਿਲਣ ਜਾਂਦੇ ਆ, ਵਾਹ ਜੀ ਵਾਹ ਬੜੀ ਤੁਸੀਂ ਕੁਰਬਾਨੀ ਕੀਤੀ, ਤੁਸੀਂ ਡਰੇ ਨਹੀਂ, ਇਸ ਤਰ੍ਹਾਂ ਨੇ। ਜਦੋਂ ਤੁਸੀਂ ਪਿੰਡ ਤੋਂ ਨਿਕਲੇ ਹੋ ਜੀ ਬੜਾ ਔਖਾ ਵੇਲਾ ਹੁੰਦਾ ਹੈ। ਬਹੁਤ ਔਖਾ। ਤੁਹਾਡੀ ਲੜਾਈ ਮੇਨ ਤੇ ਆਈ ਸੀ ਕਿ ਅਸੀਂ ਆਪਣੇ ਘਰ-ਬਾਰ ਨਹੀਂ ਛੱਡਣਾ ਚਾਹੁੰਦੇ, ਹੋਰ ਤੇ ਕੋਈ ਨਹੀਂ ਨਾ ਲੜਾਈ ਸੀ? ਹਾਂ ਜੀ, ਵੀ ਅਸੀਂ ਨਿਕਲਣੇ ਨਹੀਂ ਸਹੀ, ਨਹੀਂ ਛੱਡਣਾ ਤੁਹਾਨੂੰ, ਨਹੀਂ ਛੱਡਣਾ, ਆ ਜਾਓ ਮੈਦਾਨ ਦੇ ਵਿੱਚ। ਹਾਂ। ਤੇ ਉਸ ਵੇਲੇ ਜਦੋਂ ਤੁਸੀਂ ਬਿਲਕੁਲ ਇੱਕ ਕਿਸਮ ਦੇ ਟੁੱਟ ਗਏ, ਹਾਂ ਜੀ, ਉਸ ਵੇਲੇ ਦਾ ਕੀ ਮਾਹੌਲ ਸੀ? ਆਪਣੇ ਘਰ-ਬਾਰ ਛੱਡਣਾ ਔਖਾ ਹੁੰਦਾ ਹੈ ਜੀ। ਇੱਕ ਚਿੜੀ ਦਾ, ਇੱਕ ਪੰਛੀ ਦਾ ਤੁਸੀਂ ਘਰ-ਬਾਰ ਤੋੜਦੇ ਹੋ, ਹੌਸਲਾ ਤੋੜਦੇ ਹੋ, ਉਹਨੂੰ ਦੁੱਖ ਹੁੰਦਾ ਹੈ, ਉਹਨੂੰ ਦਰਦ ਹੁੰਦਾ ਹੈ। ਤੇ ਉਸ ਵੇਲੇ ਤੁਹਾਡੇ ਅੰਦਰ ਦੀ ਕੀ ਦੁਨੀਆ ਸੀਗੀ? ਦੁਨੀਆ ਸਰਦਾਰ ਸਾਹਿਬ ਬਾਤ ਸੁਣ ਲਓ, ਜਦ ਉੱਥੇ ਬੰਬ ਪਏ ਨਾ, ਅੱਗ ਪਿੰਡ ਨੂੰ ਅੱਗ ਲੱਗੀ ਵੀ ਬੰਦਿਆਂ ਦੇ ਹੌਸਲੇ ਟੁੱਟ ਗਏ। ਸਾਰੇ ਮੋਰਚੇ ਟੁੱਟ ਗਏ, ਸਾਰੇ, ਕੋਈ ਮੋਰਚਾ ਨਾ ਰਿਹਾ। ਬੰਦੇ ਵੀ 1-2 ਮਾਰੇ ਸ਼ਹੀਦ ਹੋਏ ਸਾਡੇ ਉੱਥੇ ਉਸ ਜੰਗ ਉਹਦੇ ਵਿੱਚ। ਫਿਰ ਜੀ ਇਹੀ ਬਿਹਤਰ ਸਮਝਿਆ ਵੀ ਹੁਣ ਨਿਕਲ ਪਵੋ। ਵਿੱਚ ਸਭ ਫੌਜੀ ਸਰਦਾਰ ਥੇ ਸਾਡੇ ਸੂਬੇਦਾਰ ਦਾ ਇੱਕ, ਉਹਨੇ ਝੰਡਾ ਬੰਨਿਆ ਜੀ, ਝੰਡਾ ਵੱਢ ਕੇ ਮੂਹਰੇ ਲੱਗ ਗਿਆ, ਪਿੱਛੇ ਉਹਦੇ ਸਾਡੇ ਸਾਰਾ ਪਿੰਡ ਪਿੱਛੇ ਹੋ ਗਿਆ। ਜਲੂਸ ਦੀ ਸ਼ਕਲ 'ਚ ਫਿਰ ਨਿਕਲੇ। ਸਹੀ। ਜਾਨ ਬਚਾਈ, ਜ਼ਿਲ੍ਹੇਦਾਰ ਨੇ ਬਹੁਤ ਕੁਰਬਾਨੀ ਕੀਤੀ, 800-900 ਸਿੱਖ ਮਾਰਿਆ ਗੱਲੇ ਦੇ ਉੱਥੇ ਆਨਰੂ ਦੇ ਵਿੱਚ ਉਸ ਦਿਨ। ਐਸਾ ਉਹਨੂੰ ਕਿਤਾਬ ਵਾਲੇ ਨੇ ਹੀਰੋ ਲਿਖਿਆ। ਔਰ ਮੇਜਰ ਅਬਦੁਲ ਅਜ਼ੀਜ਼ ਸਾਹਿਬ 28-29 ਅਗਸਤ ਨੂੰ ਲੁਧਿਆਣੇ ਆ ਗਏ। ਲੁਧਿਆਣੇ ਡਿਪਟੀ ਕਮਿਸ਼ਨਰ ਉਸ ਵੇਲੇ ਹਿੰਦੂ ਥਾ ਜੀ। ਅੱਛਾ। ਹਿੰਦੂ। ਉਸ ਨੇ ਜੀ ਬਹੁਤ ਉਹਨਾਂ ਨੂੰ ਰੋਕ ਲਿਆ, ਮੈਂ ਤੈਨੂੰ ਫੌਜ ਦਿੰਦਾ, ਮੈਂ ਤੇਰੀ ਇਮਦਾਦ ਕਰਦਾ। ਰੋਕਿਆ ਨਾ ਜੀ, 2 ਦਿਨ ਰੋਕੀ ਰੱਖਿਆ, ਲੇਕਿਨ ਉਹਨੇ ਕੀਤਾ ਕੁਛ ਨਾ, ਤੇ ਸਾਡੇ ਤੇ ਹਮਲਾ ਹੋ ਗਿਆ। ਰਹਿ ਉੱਥੇ ਲੁਧਿਆਣੇ ਮੇਜਰ ਸਾਹਿਬ ਰਹੇ ਜੀ 2। ਫਿਰ ਮੇਜਰ ਸਾਹਿਬ ਜੀ ਸਾਡੇ ਕੋਲੇ ਰਾਏਕੋਟ ਆ ਕੇ ਪਹੁੰਚੇ ਆ। ਫਿਰ ਉਹਨਾਂ ਨੇ ਲੋਕਾਂ ਦੀ ਹਾਲਤ ਦੇਖ ਕੇ, ਕਿਉਂਕਿ ਮੇਜਰ ਸਾਹਿਬ ਦੇ ਵਾਲਦੈਨ ਵੀ ਉੱਥੇ ਸ਼ਹੀਦ ਹੋਏ ਸਿੱਖਾਂ ਨੇ ਕੀਤੇ। ਹਾਂਜੀ। ਹੋਰ ਭਾਈ ਚਾਚੇ ਬਰਾਦੇ, ਤੁਹਾਨੂੰ ਦੱਸਿਆ ਵੀ 700 ਬੰਦਾ ਸਾਡਾ ਸ਼ਹੀਦ ਹੋਇਆ ਆਨਰੂ। 700 शहीदों का गांव आनरू मशहूर है, फेमस है। अच्छा। हाँ जी सही। फिर जी क्या था, किसी को ना कपड़ा, पैरों तो भी नंगे, बांझा पैना, बुरी हालत देते ना, कोई ना कुछ खाण ना पीण, कोई शय ना लभी, सूई तक नहीं छकी, एक सूई तक भी की होंगी है। बहुत साढ़े ते जी ज़ालमाना हमला होया और दुख भरी दर्द भरी कहानी है, लोग कहानियां करते रहते हैं जी। अच्छा, रायकोट जो तुसी आ गए, हाँ जी, रायकोट तो पाकिस्तान किस तरह पहुंचे तुसी? पाकिस्तान उतों जी मेजर साहब 28-29 थी गड्डियां ट्रक फौजी लाया आ। अच्छा। फौज दे आर्मी दे। अच्छा। असी तो 3 दिन रहे जी रायकोट। अच्छा। 3 दिन बाद मेजर साहब ने जी वो गड्डियां भरियां ते लाहौर सिटियां लिया के 3 महीने मेजर साहब गड्डी चलाउंदा रहा। 3 महीनों साडा पिंड मुक्या था उत्थों रायकोटों इत्थे लिया के जी लाहौर सिटिया। लाहौर चों बजरिया रेल असी जी फैसलाबाद आ पहुँचे। फैसलाबाद आके जी सिद्धूपुरा चूड़ माजरा 120 ਚੱਕ ਇਹ ਅਲਾਟ कराए आके भी शहर के नेड़े अगे नूं बच्चे पढ़नगे सर। असी फिर इत्थे बह गए उस वेले। फिर उदों बाद पार्टीशन तो बाद ही सानूं ਜ਼ਮੀਨਾਂ मिलियां। ਜ਼ਮੀਨਾਂ ਦੇ ਨਾਲ भी साडी कटौती बहुत हुई है। साडी ਜ਼ਮੀਨ अच्छी थी, इत्थे सानूं माड़ी मिली और ज़्यादा नंबरां 'ਚ मिली। हाँ जी, ਜ਼ਮੀਨ साडी ज़्यादा नंबरां मिली, ਜਿਹੜੀ ਸਾਨੂੰ ਪਈ ਥੋੜੀ ਜ਼ਮੀਨ ਮਿਲੀ। ਉੱਥੇ ਜ਼ਮੀਨ ਕਿੰਨੀ ਸੀ ਤੁਹਾਡੀ? ਉੱਥੇ ਸਾਡੀ ਜ਼ਮੀਨ ਕੱਲਿਆਂ ਦੀ ਮੇਰੇ ਦਾਦੇ ਦੀ 300 ਵਿਗੇ ਸੀ ਜੀ। 300 ਵਿਗੇ? ਹਾਂ ਜੀ। ਇੱਥੇ ਕਿੰਨੀ ਲੱਭੀ? ਇੱਥੇ ਸਾਨੂੰ ਲੱਗੀ 200 ਵਿਗੇ। 200 ਵਿਗੇ ਜੀ ਹਾਂ। ਚਲੋ ਫਿਰ ਵੀ ਤੁਹਾਡੇ ਸ਼ਹਿਰ ਦੇ ਲਾਗੇ ਸੀ, ਹੁਣ ਤਾਂ ਕਾਫੀ ਸ਼ਹਿਰ ਦੇ ਲਾਗੇ ਨਹੀਂ ਜੀ ਮਿਲੀ। ਸ਼ਹਿਰ ਤੇ ਲੱਗ ਤੇ ਇਹ ਕਾਰਪੋਰੇਸ਼ਨ ਦੇ ਹਲਕੇ ਦੇ ਸ਼ਹਿਰ ਦੇ ਹਲਕੇ 'ਚ ਪਿੰਡ ਆ ਗਿਆ ਸੀ। ਇੱਕ ਕਲੇਮ ਦੇ ਉੱਤੇ ਇੱਕ ਬੰਦੇ ਨੂੰ 3 ਕਿੱਲੇ ਮਿਲੇ। ਆਹੋ, 3 ਕਿਧਰੇ 1 ਕਿੱਲਾ ਮਿਲਿਆ, ਕਿਧਰੇ 2 ਤੇ ਕਿਧਰੇ 3। ਠੀਕ ਹੈ। ਫਿਰ ਬਾਕੀ ਜ਼ਮੀਨ ਅਸੀਂ ਗੋਜਰੇ ਪਵਾਈ 297 ਚੱਕ 297। ਹਾਂ ਜੀ।
ਜੀਮ ਪਈ ਆ ਉਹ ਵੀ ਜੀ, ਨਹਿਰ ਜਿਹਦੇ ਉੱਤੇ, ਉੱਥੇ ਅਸੀਂ ਹੁਣ ਸਾਡੀ ਜ਼ਮੀਨ ਉੱਥੇ ਹੈ ਜੀ। ਹੂੰ ਬਾਕੀ ਇੱਥੇ ਜਿਹੜੀ ਮਾਸ਼ਾਅੱਲਾ ਜਿਵੇਂ ਤੁਸੀਂ ਫਰਮਾਇਆ ਵੀ ਸ਼ਹਿਰ ਦੇ ਨਜ਼ਦੀਕ ਹੈ, ਸਾਡੀ ਜ਼ਮੀਨ ਦੀਆਂ ਕੀਮਤਾਂ ਬਹੁਤ ਵੱਧ ਗਈਆਂ, ਬਹੁਤ ਜ਼ਿਆਦਾ ਨੇ। 10-10 12-12 ਕਰੋੜ ਨੂੰ ਖੇਤ ਵਿਕ ਰਹੇ ਆਹੋ ਹਾਂਜੀ। ਹਾਂਜੀ। ਉੱਥੇ ਤਾਂ ਸਾਡਾ ਸਾਰਾ ਪਿੰਡ ਨਹੀਂ ਤਾਂ 10-12 ਕਰੋੜ ਦਾ। ਆਹੋ ਮੈਂ ਸਹੀ 10-1200 ਰੁਪਏ ਦਾ ਹੋਣਾ। ਹਾਂ ਅੱਛਾ ਬਜ਼ੁਰਗੋ, ਮੈਂ ਤੁਹਾਨੂੰ ਤੁਹਾਡੇ ਪਿੰਡ ਇੱਕ ਵਾਰੀ ਫੇਰ ਲੈ ਕੇ ਜਾਣਾ। ਅੱਛਾ ਜੀ। ਹੁਣ ਅੱਜ ਦੇ ਦਿਨ 75 ਵਰਿਆਂ ਬਾਅਦ ਜੀ ਆਪਣਾ ਪਿੰਡ, ਆਪਣੀ ਉਹ ਗਲੀ, ਆਪਣਾ ਉਹ ਘਰ, ਆਪਣਾ ਉਹ ਬੂਹਾ, ਉਹ ਸਾਰਾ ਕੁਝ ਯਾਦ ਆਂਦਾ? ਹਾਂ ਯਾਦ ਆਉਂਦਾ। ਮੈਂ ਇਨਸ਼ਾਅੱਲਾ ਫਟਾਫਟ ਦੱਸੂਗਾ। ਹਾਂਜੀ ਪੁੱਛ ਲਓ ਤੁਸੀਂ ਜੋ ਮਰਜ਼ੀ। ਕਿੱਥੇ ਘਰ ਕੇ ਤੁਹਾਡਾ ਘਰ ਸੀਗਾ? ਜੇ ਉੱਥੇ ਲੱਭਣਾ ਹੋਵੇ ਮਸਜਿਦ ਤੋਂ ਕਿੰਨਾ ਕੁ ਦੂਰ ਸੀ ਤੁਹਾਡਾ? ਮਸਜਿਦ ਤੋਂ ਜੀ ਬਸ ਥੋੜੀ ਦੂਰ ਹੀ ਸੀ ਮਸਜਿਦ ਤੋਂ। ਜੈਲਦਾਰਾਂ ਦੀ ਹਵੇਲੀ ਸੀ ਨਾਲ ਹੀ, ਨਾਲ ਹੀ ਮਸਜਿਦ ਸੀ, ਨਾਲ ਹੀ ਸਾਡੀ ਪੱਤੀ ਸੀ। 4 ਪੱਤੀਆਂ ਥੀਆਂ ਜੀ। ਉਹ ਪੱਤੀਆਂ ਦਾ ਮਾਖੇ ਦੀ ਪੱਤੀ, ਹੇਤੇ ਦੀ ਪੱਤੀ, ਪਾਨੇ ਦੀ ਪੱਤੀ, ਹਮਜ਼ੇ ਦੀ ਪੱਤੀ, 4 ਪੱਤੀਆਂ ਸੀ। ਅੱਛਾ। ਇੱਕ ਜੈਲਦਾਰ ਥਾ, 5 ਨੰਬਰਦਾਰ ਸੀ ਸਾਡੇ ਪਿੰਡ ਦੇ। 5 ਨੰਬਰਦਾਰ ਤੇ ਇੱਕ ਜ਼ੈਲਦਾਰ। ਅੱਛਾ। ਮੇਰਾ ਦਾਦਾ। ਅੱਛਾ। ਅਰਸਾਲਦਾਰ ਜ਼ਾਬਤੇ ਖਾਂ ਦਾ ਨਾਂ ਸੀ। ਆਰਮੀ ਚੋਂ ਰਿਟਾਇਰ ਸੀ ਜੀ। ਸਨ 1890 ਚ ਭਰਤੀ ਹੋਏ ਸੀ ਉਹ। 30 ਸਾਲ ਨੌਕਰੀ ਕਰਕੇ ਨਾ ਰਸਾਲੇ ਚ ਆਏ। 3 ਦਫਾ ਮਲਕਾ ਵਿਕਟੋਰੀਆ ਨਾਲ ਮੁਲਾਕਾਤ ਕੀਤੀ ਉਹਨਾਂ ਨੇ। ਅੱਛਾ। ਮਲਕਾ ਲਜਵਤ ਨਾਲ ਮੁਲਾਕਾਤ ਕੀਤੀ। ਨੇਜ਼ਾਬਾਜ਼ੀ ਦੇ ਪਲੇਅਰ थे। ਨੇਜ਼ਾਬਾਜ਼ੀ ऐसी करते थे भी अंग्रेज़ बैठ के देखते थे, तालियां मारते थे। ਹਾਲਾਂਕਿ ਇੰਨਾ ਉਹਨਾਂ ਦਾ ਨੇਜ਼ਾ ਅੱਛਾ ਸੀ ਨਾ, ਨੇਜ਼ਾਬਾਜ਼ੀ ਕਰਦੇ ਸੀ। ਉਹ ਕਿਲਾ ਇੱਕ ਦਫਾ ਜੀ ਦੱਸਦੇ ਹੁੰਦੇ ਸੀ, ਜ਼ਮੀਨ ਦੇ ਵਿੱਚ ਸਾਰਾ ਦੇ ਕੇ ਨਾ, ਸਾਰਾ ਜ਼ਮੀਨ 'ਚ ਵੱਢ ਕੇ ਉੱਤੇ ਚੂਨੇ ਦਾ ਨਿਸ਼ਾਨ ਰੱਖ ਦਿੱਤਾ। ਸੁਣ ਲਓ ਬਾਤ, ਚੂਨੇ ਦਾ ਨਿਸ਼ਾਨ। ਕਹਿੰਦੇ ਲੈ ਜੀ ਹੁਣ ਪੱਟ। ਮੇਰੇ ਦਾਦੇ ਨੇ ਉੱਥੋਂ ਵੀ ਪੱਟ ਲਿਆ। ਸੋਨੇ ਦੇ ਮੈਡਲ ਦਿੱਤੇ ਫਿਰ ਮਲਕਾ ਵਿਕਟੋਰੀਆ ਨੇ। ਉਹ ਬਾਂਡਲ ਹੀ ਰਹਿ ਗਏ ਉਸ ਦਿਨ। ਅੱਛਾ। ਫੇਮਸ ਆਦਮੀ ਥਾ ਵੀ ਇੰਨਾ 6 ਫੁੱਟ ਕੱਦ ਔਰ ਆਪਣੀ ਖੂਬਸੂਰਤੀ ਦੇ ਵਿੱਚ ਆਪਣੀ ਮਿਸਾਲ ਆਪ ਥਾ। ਹੈ ਜੀ। ਸਹੀ ਜੀ ਸਹੀ ਹੋ ਗਿਆ। ਤੇ ਹੁਣ ਤੁਸੀਂ ਇਹ ਦੱਸੋ, ਤੁਹਾਡਾ ਦਿਲ ਹੈਗਾ ਆਪਣਾ ਪਿੰਡ, ਆਪਣਾ ਜਨਮ ਪੌਤ ਥਾਂ ਵੇਖਣ ਨੂੰ? ਹਾਂ ਮੇਰਾ ਦਿਲ ਬਹੁਤ ਕਰਦਾ ਜੀ। ਸਾਰੀ ਮੈਂ ਗਲੀ ਗਲੀ ਮਿੰਟ ਮਿੰਟ ਆਪਣੀ ਜ਼ਮੀਨ, ਆਪਣੇ ਖੇਤ, ਆਪਣੇ ਮਕਾਨ, मैं सबको दस सकता मुझसे ऐसे याद है जैसे कल की बात है जी। ਅੱਖਾਂ ਦੇ ਮੂਰੇ ਕਿਧਰੇ ਬੈਠੇ ਕੋਈ ਬੱਚਿਆਂ ਨਾਲ ਗੱਪਸ਼ਪ ਕਰਦਿਆਂ ਹੋਇਆਂ ਉਹ ਪੁਰਾਣਾ ਵੇਲਾ ਚੇਤੇ ਆ ਜਾਂਦਾ? ਆ ਜਾਂਦਾ ਜੀ, ਬਿਲਕੁਲ ਆ ਜਾਂਦਾ। ਮੈਨੂੰ ਸਕੂਲ ਯਾਦ ਆ ਵੀ ਇੱਥੇ ਸਕੂਲ ਥਾ, ਇੱਥੇ ਸਾਡੀ ਜ਼ਮੀਨ ਸੀ, ਇੱਥੇ ਸਾਡੇ ਊਠ ਡੰਗਰ ਬੰਦ ਘੋੜੀਆਂ ਖੜੀਆਂ ਹੁੰਦੀਆਂ ਸੀ। ਬਹੁਤ ਚੱਲਦੇ ਪੁਰਜੇ ਰਾਜਪੂਤ थे जी। अच्छा। खुशहाल घराने, खेती बाड़ी अच्छी थी। मेरे 2 बड़े भाई थे, उस वेले फुल जवान थे। 2-4 नौकर रख के खेती बहुत करते थे और बड़ी अच्छी खेती करते थे। बड़ी आमदन सी। सही ਤੇ ਬਲਦ ਹਸਾਰ ਦੇ ਵਿੱਚੋਂ ਲਿਆਉਣੇ ਲੋਕ, ਸਿੱਖਾਂ ਦੇ ਪਿੰਡਾਂ ਨੇ ਦੂਰੋਂ ਦੂਰੋਂ ਦੇਖਣ ਆਉਣਾ। ਜੈਲਦਾਰਾਂ ਦੇ ਬਲਦ ਇੰਨੇ ਮਸ਼ਹੂਰ ਸੀ। ਸਹੀ। ਹਾਂ ਜੀ। ਚਲੋ ਬਜ਼ੁਰਗੋ, ਪਹਿਲੇ ਤੇ ਤੁਹਾਡੇ ਨਾਲ ਜੋ ਕੁਝ ਹੋਇਆ ਉਹਦੀ ਕੋਈ ਮਾਜ਼ਰਤ ਤੇ ਨਹੀਂ ਹੈ ਕਿ ਅਸੀਂ ਮਾਜ਼ਰਤ ਕਰ ਲਈਏ, ਮਾਫੀ ਮੰਗ ਲਈਏ, ਉਹ ਕੁਝ ਵੀ ਵਾਪਸ ਨਹੀਂ ਆ ਸਕਦਾ। ਉਹ ਤਾਂ ਕੁਦਰਤੀ ਬਾਤ ਸੀ ਜੀ, ਉਹ ਹੋ ਕੇ ਰਹਿਣਾ ਸੀ। ਹੁਣ ਤੁਸੀਂ ਵੇਖ ਲਓ ਕਿ ਸਿੱਧੂਪੁਰੇ ਆਪਾਂ ਬੈਠੇ ਆ, ਨਾਲ ਹੀ ਗੁਰੂ ਨਾਨਕਪੁਰਾ, ਗੋਬਿੰਦਪੁਰਾ, ਇਹ ਜਿਹਨੇ ਤੁਸੀਂ ਨਾਮ ਲਏ, ਲੈਲਪੁਰ ਸਾਰਾ ਪਹਿਲੇ ਸਿੱਖਾਂ ਦਾ ਸੀ। ਸਹੀ। ਉਹ ਵੀ ਇੱਥੋਂ ਔਖੇ ਹੋ ਕੇ ਸਿੱਖ ਸਾਡੇ ਆਇਆਂ ਦੇ ਗਏ ਜੀ। ਇੱਥੋਂ ਤੁਹਾਡੇ ਆਇਆਂ ਦੇ ਗਏ? ਕਰਫਿਊ ਲੱਗ ਜਾਂਦਾ ਸੀ ਜਿੰਨੇ ਨਾਲ ਦੇ ਪਿੰਡ ਆ ਜੀ। ਕਰਫਿਊ ਸੁਬਾਹ 6 ਵਜੇ ਲੱਗ ਜਾਣਾ, 9-10 ਵਜੇ ਤੱਕ ਸਿੱਖਾਂ ਨੂੰ ਲਗਾਉਂਦੇ थे ਬਾਹਿਫਾਜ਼ਤ। ਅੱਛਾ। ਸਾਡੇ ਆਇਆਂ ਤੋਂ ਗਏ, ਸਾਰਾ ਲਹਿਰ ਫੈਸਲਾਬਾਦ ਖਾਲੀ ਹੋਇਆ। ਅੱਛਾ, ਇੱਕ ਗੱਲ ਦੱਸੋ, ਤੁਸੀਂ ਰਾਏਕੋਟ ਦਾ ਨਾਮ ਲਿਆ, ਉੱਥੇ ਰਾਏ ਅਜ਼ੀਜ਼ੁੱਲਾ ਹੈਗੇ, ਉਹਨਾਂ ਕੋਲ ਗੰਗਾ ਸਾਗਰ ਹੈਗਾ ਜੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੰਗਾ ਸਾਗਰ ਉਹਨਾਂ ਕੋਲ ਹੈ ਜੀ। ਵੈਸੇ ਤਾਂ 2-3 ਚੀਜ਼ਾਂ ਹੋਰ ਵੀ ਸਨ, ਲੇਕਿਨ ਗੰਗਾ ਸਾਗਰ ਉਹਨਾਂ ਕੋਲ। ਕਿਆ ਰਾਏਕੋਟ ਦੀ ਤੁਸੀਂ ਕਿਸੇ ਫੈਮਿਲੀ ਨੂੰ ਜਾਣਦੇ ਹੋ? ਸਾਰੇ ਉਸ ਵੇਲੇ ਜਾਣਦੇ ਸੀ। ਇਲੈਕਸ਼ਨ ਤੇ ਅਸੀਂ ਜਿਤਾਉਂਦੇ ਰਹੇ ਹਾਂ ਉਹਨਾਂ ਨੂੰ। ਇੱਥੇ ਕਮਾਲੀ ਬੈਠੇ ਆ ਉਹ। ਆਹੋ ਕਮਾਲੀ ਜਾਣ ਸਾਰਾ ਸਾਡਾ ਉਹਨਾਂ ਦੇ ਨਾਲ ਤਾਂ। ਮੇਰੇ ਦਾਦੇ ਦੀ ਬੜੀ ਪ੍ਰਚਾਰ ਕਰਦੇ ਸੀ। ਅੱਛਾ। ਮੇਰਾ ਦਾਦਾ ਜੈਲਦਾਰ ਇੰਨਾ ਖੂਬਸੂਰਤ ਔਰ ਫੇਮਸ था ਜੀ, ਬਹੁਤ ਹੀ ਉਹਦੀ ਇੱਜ਼ਤ ਆਓ ਭਾਗ ਕਰਦੇ। ਇਲੈਕਸ਼ਨ 'ਚ ਲੜਾਉਣਾ, ਲੈ ਕੇ ਜਾਣਾ, ਨਾਲ ਫਿਰਨਾ ਟੁਰਨਾ, ਸਿੱਖਾਂ ਤੋਂ ਵੀ ਵੋਟ ਦਵਾਉਣੇ, ਬੜੀ ਚੱਲਦੀ ਸੀ ਜੀ, ਬੜੀ। ਵੈਸੇ ਜਿੱਦਾਂ ਤੁਸੀਂ ਹੁਣ ਦੱਸਣ ਰਹੇ ਹੋ ਕਿ ਸਿੱਖਾਂ ਕੋਲੋਂ ਵੀ ਵੋਟ ਦਵਾਉਣੇ, ਪਹਿਲਾਂ 47 ਤੋਂ ਪਹਿਲਾਂ ਸਭ ਕੁਝ ਠੀਕ ਠਾਕ ਸੀ, ਕਿਉਂ ਸਾਰਾ ਖਰਾਬ ਹੋਇਆ ਇੰਜ? ਖਰਾਬ ਇੰਜ ਹੋਇਆ ਜੀ ਵੀ ਹਵਾਈ ਵਗ ਗਈ ਸਰਦਾਰ ਸਾਹਿਬ। ਜਾਂ ਕੀਤਾ ਗਿਆ ਕਿਤੇ ਮੁਸ਼ਕਿਲ ਨਹੀਂ ਆਉਂਦੀ ਇਸ ਚੀਜ਼ ਦੀ? ਨਹੀਂ ਕੀਤਾ ਨਹੀਂ ਗਿਆ ਜੀ, ਬਸ ਹਵਾ ਬਦਲ ਗਈ। ਹਿੰਦੂਆਂ ਦਾ ਝਗੜਾ ਪੈ ਗਿਆ ਇਹ ਸਾਰਾ, ਯਾਨੀ ਇਹ ਸਿੱਖ ਕੌਮ ਦਾ ਹੋ ਗਿਆ ਜੀ ਇਲਹਾਕ।
ਹੋ ਗਏ, ਇਕੱਠੇ ਹੋ ਗਏ, ਉਹਨਾਂ ਨੇ ਕਿਹਾ ਵੀ ਇਹ ਮੁਸਲਮਾਨਾਂ ਨੂੰ ਕੱਢੋ ਇੱਥੋਂ। ਬਸ ਇਹ ਹੋ ਗਿਆ ਬਾਤ, ਇਹ ਕੰਮ ਖਰਾਬ ਇਹ ਕੰਮ। ਫਿਰ ਸਾਨੂੰ ਦੇਖ ਕੇ ਜੀ ਹਲਵਾਰਾ ਅੜ ਗਿਆ ਵੀ ਅਸੀਂ ਨਹੀਂ ਉੱਠਣਾ। ਫਿਰ ਅੰਗਰੇਜ਼ ਨੇ ਖੁਦ ਉਹਨਾਂ ਦੀ ਮਿਹਨਤ ਕਰਕੇ ਉਠਾਇਆ। ਹਲਵਾਰੇ ਦੇ ਲੋਕ ਵੀ ਬੜੇ ਅੱਛੇ ਸਾਡੇ ਵਰਗੇ ਸੀ, ਲੜਨ ਭਿੜਨ ਵਾਲੇ। ਸਾਡੀ ਕੌਮ ਬਹੁਤ ਲੜਨ ਭਿੜਨ ਵਾਲੀ ਸੀ ਸਰਦਾਰ ਸਾਹਿਬ। ਨਾਲ ਤੁਹਾਨੂੰ ਦੱਸਿਆ ਨਹੀਂ, ਮੇਲਿਆਂ ਤੇ ਉਹਨਾਂ ਦੇ ਡੰਗਰ ਖੋਹ ਲੈਣੇ, ਉੱਠ ਖੋਹ ਲੈਣੇ, ਉਹਨਾਂ ਦੀ ਫਸਲਾਂ ਪੱਟਣੀਆਂ, ਆਹ ਕੰਮ ਥਾ ਜੀ ਸਾਡਾ ਉੱਥੇ। ਇਹ ਵੀ ਤੇ ਕੰਮ ਖਰਾਬ ਹੀ ਸੀ। ਇਹ ਥਾ ਜੀ ਖਰਾਬ। ਉਹਨੇ ਇਸ ਵਾਸਤੇ ਉਹਨਾਂ ਨੇ ਜੀ ਸਾਨੂੰ ਜ਼ਿਆਦਾ ਤੰਗ ਕੀਤਾ ਵੀ ਇਹਨਾਂ ਨੂੰ ਉਜਾੜੋ ਇੱਥੋਂ, ਆਂਡੂ ਨੂੰ ਉਜਾੜ ਦਿਓ। ਇਹ ਬਾਤ ਸੀ ਜੀ। ਅੱਛਾ, ਕੋਈ ਤੁਸੀਂ ਐਸਾ ਸੁਨੇਹਾ, ਤੁਹਾਡਾ ਉੱਥੇ ਕੋਈ ਨਹੀਂ ਹੈਗਾ ਹੁਣ, ਮੁਸਲਮਾਨਾਂ 'ਚ ਕੋਈ ਨਹੀਂ ਹੋਣਾ ਉੱਥੇ, ਲੇਕਿਨ ਫਿਰ ਵੀ ਚੁੱਕਿਓ ਧਰਤੀ ਤੁਹਾਡੀ ਹੈ, ਤੁਹਾਡੇ ਵੱਡ ਵਡੇਰਿਆਂ ਦੀਆਂ ਕਬਰਾਂ ਉੱਥੇ ਹੋਣੀਆਂ ਨੇ, ਠੀਕ ਹੈ। ਔਰ ਰੀਝ ਨਾਲ, ਮੁਹੱਬਤ ਨਾਲ ਤੇ ਮਿਹਨਤ ਨਾਲ ਤੁਸੀਂ ਇੱਕ ਸੂਈ ਤੋਂ ਲੈ ਕੇ ਪੂਰਾ ਪਿੰਡ ਵਸਾਇਆ ਹੋਣਾ। ਹਾਂਜੀ। ਕੋਈ ਸਲਾਮ ਦੁਆ, ਕੋਈ ਸੁਨੇਹਾ, ਕੋਈ ਗੱਲਬਾਤ ਜਿਹੜੀ ਮੈਂ ਆਂਡੂ ਪਿੰਡ ਪਹੁੰਚਾ ਸਕਾਂ ਤੁਹਾਡੀ? ਹਾਂ ਜੀ, ਉੱਥੇ ਸੁਨਿਆਰਾਂ ਦੇ ਘਰ ਹੈ ਜੀ। ਅੱਛਾ, ਸੁਨਿਆਰ ਲੋਕਲ, ਜਿਨ੍ਹਾਂ ਨਾਲ ਸਾਡਾ ਤਲਕ ਵੀ ਬਹੁਤ ਜ਼ਿਆਦਾ ਸੀ। ਅੱਛਾ, ਉਹ ਸਭ ਨੂੰ ਜਾਣਦੇ ਆ, ਜਿਹਨੂੰ ਮਰਜ਼ੀ ਪੁੱਛ ਲਓ, ਆਪੇ ਉਹ ਸਾਡੀ ਲੱਗ ਜਾਣਗੇ ਤਾਰੀਫ ਕਰਨ। ਜਿਹੜੇ ਨਾਲ ਪਿੰਡ ਹੈ, ਉਹ ਜਿਹੜੇ ਸਾਡੀ ਜੈਲ ਦੇ ਵਿੱਚ 12 ਪਿੰਡ ਥੇ। ਅੱਛਾ, ਪੂਰੇ 12 ਪਿੰਡ ਜਿਨ੍ਹਾਂ ਤੇ ਅਸੀਂ ਜੈਲਦਾਰੀ ਕਰਦੇ, ਉਹਨਾਂ ਤੋਂ ਪੁੱਛ ਲਵੇ ਜੀ, ਸਾਰਾ ਕੁਝ ਉਹ ਦੱਸੋ। ਨਹੀਂ, ਮੈਂ ਕਿਹਾ ਤੁਸੀਂ ਕੋਈ ਸਲਾਮ ਦੁਆ, ਕੋਈ ਸੁਨੇਹਾ, ਕੋਈ ਆਪਣੇ ਪਿੰਡ ਵਾਸੀਆਂ ਨੂੰ, ਕੋਈ ਪਿੰਡ ਦੇ ਤੁਹਾਡਾ ਸੀ? ਹਾਂ, ਬਹੁਤ ਸਲਾਮ ਦਿੰਦੇ ਆ ਜੀ, ਉਹਨਾਂ ਦਾ ਸਾਡਾ ਪੈਗਾਮ ਆਉਂਦਾ ਉਹਨਾਂ ਨੂੰ। ਅੱਛਾ, ਉਹ ਦੱਸਦੇ ਆ ਸੁਨਿਆਰ ਆਸਾਰਾਮ ਸੁਨਿਆਰ ਬਹੁਤ ਫੇਮਸ ਸੁਨਿਆਰ ਥਾ, ਮਾਲਦਾਰ ਥਾ ਜੀ। ਅੱਛਾ, ਹਾਂਜੀ। ਉਹ ਜਿਹੜੇ ਇੱਥੇ ਤਖਾਨ ਲਾਹੌਰ, ਉਹਨਾਂ ਦੇ ਸਲਾਮ ਦੁਆ ਆਉਂਦੇ ਆ, ਜਿਹੜਾ ਸਾਡਾ ਕੰਮ ਕਰਦੇ ਸੀ ਜ਼ਿਮੀਂਦਾਰੇ ਦਾ, ਬਹੁਤ ਜਾਣਦੇ ਸੀ, ਇਰਦ ਗਿਰਦ ਸਲਾਮਾਂ ਭੇਜਦੇ ਆ। ਅੱਛਾ, ਹਾਂ ਜੀ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਇੱਕ ਔਖਾ ਵੇਲਾ ਤੁਹਾਡੇ ਪਰਿਵਾਰ ਦੇ ਨਾਲ, ਬਹੁਤ ਔਖਾ ਵੇਲਾ ਗੁਜ਼ਰਿਆ, ਜਿੱਥੇ ਤੁਹਾਡੇ ਪਰਿਵਾਰ ਦੇ ਜੀ ਗਏ, ਉੱਥੇ ਤੁਹਾਡਾ ਪਿੰਡ ਵੀ ਤੁਹਾਡੇ ਤੋਂ ਖੁਸਕਿਆ, ਔਰ ਇੱਕ ਔਖਾ ਵੇਲਾ ਲੰਬਾ ਚੌੜਾ ਤੁਸੀਂ ਵੇਖਿਆ। ਸੋ ਪਹਿਲੇ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਟਾਈਮ ਵੀ ਦਿੱਤਾ। ਲੋ ਜੀ, ਇਹ ਕਹਾਣੀਆਂ ਕਿਸੇ ਤੁਹਾਡੇ ਸਾਹਮਣੇ ਨੇ ਕਿ ਪੰਜਾਬ ਦੀ ਵੰਡ ਨੇ ਜਿਹੜਾ ਹੈ ਉਹ ਨਾ ਸਿਰਫ ਲੱਖਾਂ ਲੋਕ ਹੀ ਉਜਾੜੇ, ਉੱਥੇ ਬਹੁਤ ਸਾਰੇ ਲੋਕਾਂ ਦਾ ਕਤਲੇਆਮ ਵੀ ਹੋਇਆ। ਆਪਣੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਆਪਾਂ ਜਿਹੜੇ ਸਾਡੇ ਕੋਲ ਪੁਰਾਣੇ ਬਜ਼ੁਰਗ ਨੇ, ਆਈ ਵਿਟਨੈਸ ਨੇ, ਗਵਾਹ ਨੇ ਉਸ ਵੇਲੇ ਦੇ, ਇਹਨਾਂ ਕੋਲੋਂ ਗੱਲਾਂ ਬਾਤਾਂ ਪੁੱਛੀ ਦੀ ਆਪਣੀ ਪੰਜਾਬ ਬਾਰੇ, ਆਪਣੇ ਉਸ ਦੇਸ਼ ਬਾਰੇ ਜੋ ਬਿਲਕੁਲ ਇੱਥੋਂ ਦੇ ਲੋਕ, ਜਿੱਥੇ ਆਪਾਂ ਬੈਠੇ ਹਾਂ, ਇੱਥੋਂ ਦੇ ਲੋਕ ਉੱਥੇ ਜਾ ਚੁੱਕੇ ਨੇ, ਉੱਥੋਂ ਦੇ ਲੋਕ ਇੱਥੇ ਆ ਚੁੱਕੇ ਨੇ। ਲੇਕਿਨ ਕਿਧਰੇ ਨਾ ਕਿਧਰੇ ਹਜੇ ਵੀ ਆਪਣੇ ਪਿੰਡਾਂ ਦੀ ਤਾਂਗ, ਆਪਣੇ ਪਿੰਡਾਂ ਦੀ ਖਿੱਚ ਜਿਹੜੀ ਹੈ ਉਹ ਅਜੇ ਵੀ ਮੌਜੂਦ ਹੈ ਆਪਸੀ ਦਿਲਾਂ ਦੇ ਵਿੱਚ। ਬਹੁਤ ਮੌਜੂਦ ਹੈ ਸਰਦਾਰ ਸਾਹਿਬ, ਬਹੁਤ ਆਓ ਭਗਤ ਕਰਦੇ ਆ, ਮਿਲਣ ਨੂੰ ਕਹਿੰਦੇ ਆ। ਇੱਥੇ ਦੇ ਸਾਡੇ ਕਈ ਬੰਦੇ ਜੀ ਆਂਡੂ ਜਾ ਕੇ ਆਏ ਆ ਔਰ ਮਿਲਦੇ ਰਹੇ, ਬੜੀ ਇਹਨਾਂ ਦੀ ਇੱਜ਼ਤ ਕਰਦੇ ਆ, ਦਾਵਤਾਂ ਕਰਦੇ ਆ। ਚਲੋ, ਹੋਪਫੁਲੀ ਆਂਡੂ ਤੋਂ ਬਜ਼ੁਰਗਾਂ ਲਈ ਪਿਆਰ ਭਰਿਆ ਸੁਨੇਹਾ ਜ਼ਰੂਰ ਆਏਗਾ, ਔਰ ਹੋਪਫੁਲੀ ਇਹਨਾਂ ਨੂੰ ਉੱਥੇ ਦੇ ਲੋਕ ਵੀ ਜ਼ਰੂਰ ਇਨਵਾਈਟ ਕਰਨਗੇ। ਹੁਣ ਜੋ ਕੁਝ ਹੋ ਚੁੱਕਿਆ ਹੈ ਉਹ ਤਾਂ ਵਾਪਸ ਨਹੀਂ ਹੋ ਸਕਦਾ, ਲੇਕਿਨ ਕੋਸ਼ਿਸ਼ ਇਹੀ ਹੈ ਕਿ ਦੋਵਾਂ ਦੇਸ਼ਾਂ ਦੇ ਵਿੱਚ। ਤੁਸੀਂ ਮੇਰਾ ਨਾਂ ਇਸ ਤਰ੍ਹਾਂ ਦੱਸ ਦੇਣਾ, ਆਂਡੂ ਦੇ ਵਿੱਚ ਜ਼ੈਦਰਾਂ ਦਾ ਮੁੰਡਾ ਜੀ ਹਾਜੀ ਸਾਬਰ ਖਾਨ, ਜਿਹਦੀ ਉਮਰ ਇਸ ਵੇਲੇ 80 ਸਾਲ ਹੈ, ਉਹ ਤੁਹਾਨੂੰ ਸਭ ਨੂੰ ਸਲਾਮ ਦੁਆ ਦਿੰਦਾ ਹੈ। ਵੈਰੀ ਗੁੱਡ, ਜ਼ਬਰਦਸਤ। ਹਾਂਜੀ, ਸਭ ਨੂੰ ਸਲਾਮ ਦਿੰਦਾ ਹੈ ਤੁਹਾਨੂੰ। ਆਂਡੂ ਦੇ ਵਾਸੀਆਂ ਨੂੰ ਤੁਹਾਡਾ ਕੀ ਨਾਂ ਹੈ? ਹਾਜੀ ਸਾਬਰ ਖਾਨ, ਵਲਦ ਇਮਾਮ ਅਲੀ ਖਾਨ, ਕੌਮ ਰਾਜਪੂਤ ਮੰਝ। ਹਾਂ, ਉਹ ਸਾਰਿਆਂ ਨੂੰ ਸਲਾਮ ਦੁਆ ਦਿੰਦਾ। ਹਾਂਜੀ, ਠੀਕ ਹੈ। ਤੁਹਾਡਾ ਸਲਾਮ ਦੁਆ ਜਿਹੜਾ ਹੈ ਵੀਡੀਓ ਰਾਹੀਂ ਉਹਨਾਂ ਕੋਲ ਜ਼ਰੂਰ ਪਹੁੰਚੇਗਾ, ਔਰ ਹੋਪਫੁਲੀ ਜਿਹੜੇ ਦੋਵਾਂ ਦੇਸ਼ਾਂ ਦੇ ਵਿਚਕਾਰ ਐਸੇ ਲੋਕ ਮੌਜੂਦ ਨੇ ਜੋ ਇੱਕ ਦੂਸਰੇ ਨਾਲ ਨਫ਼ਰਤਾਂ ਕਰਦੇ ਨੇ ਔਰ ਨਫ਼ਰਤਾਂ ਨੂੰ ਫੈਲਾਉਂਦੇ ਨੇ, ਹੋਪਫੁਲੀ ਇਹਨਾਂ ਦੀਆਂ ਕਿਸੇ ਕਹਾਣੀਆਂ ਜ਼ਰੂਰ ਵੇਖਣਗੇ, ਔਰ ਉਹਨਾਂ ਨੂੰ ਇਹ ਵੀ ਜ਼ਰੂਰ ਪਤਾ ਲੱਗੇਗਾ ਕਿ 47 ਤੋਂ ਪਹਿਲੇ ਆਪਾਂ ਬਿਲਕੁਲ ਠੀਕ ਠਾਕ ਸਾਂ, ਆਪਸ ਵਸੇ ਵਧੀਆ ਸੀ, ਲੇਕਿਨ 47 ਨੇ ਸਾਨੂੰ ਐਸਾ ਉਜਾੜਿਆ, ਐਸੀ ਨਫ਼ਰਤ ਪੈਦਾ ਕੀਤੀ, ਜਿਸ ਤੋਂ ਬਾਅਦ ਆਪਾਂ ਵੇਖ ਸਕਦੇ ਕਿ ਹੁਣ ਤੱਕ ਆਪਾਂ ਨਫ਼ਰਤਾਂ ਦੇ ਵਿੱਚ ਹਾਂ। ਹੋਪਫੁਲੀ ਕੋਸ਼ਿਸ਼ ਇਹੀ ਹੈ ਕਿ ਜਿਹੜੀ ਪਿਆਰ ਦੀਆਂ ਸਾਂਝਾਂ ਨੇ ਉਹ ਆਪਾਂ ਸ਼ੇਅਰ ਕਰੀਏ ਔਰ ਸ਼ੇਅਰ ਕਰਦੇ ਰਵਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ ਇਹੋ ਜਿਹੇ ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰੱਖੇ ਜੀ।